ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ। ਪੰਜਾਬ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਅਕਾਲੀ ਦਲ ਦੇ ਸਿਆਸੀ ਸੰਕਟ ਤੋਂ ਸੁਖਬੀਰ ਬਾਦਲ ਤੇ ਬਾਗੀ ਆਗੂਆਂ ਦੀਆਂ ਸੁਰਾਂ ਕਈ ਦਿਨਾਂ ਤੋਂ ਅਲੱਗ-ਅਲੱਗ ਚੱਲ ਰਹੀਆਂ ਨੇ। ਅੱਡੋ-ਫਾਟੀ ਬਿਆਨ ਤੇ ਉਸ ਤੋਂ ਬਾਅਦ ਇੱਕ ਦੂਜੇ ਦੇ ਉੱਤੇ ਦੋਸ਼ ਪ੍ਰਤੀ-ਦੋਸ਼ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੀ ਸੁਖਬੀਰ ਬਾਦਲ ਤੇ ਬਾਗੀ ਆਗੂ ਤਨਖਾਹੀਆ ਕਰਾਰ ਦਿੱਤੇ ਜਾਣਗੇ ਜੀ? ਬਿਲਕੁਲ ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅਕਾਲੀ ਦਲ ਦੇ ਅੰਦਰ ਜੋ ਸਥਿਤੀ ਅੱਜ ਬਣੀ ਹੋਈ ਆ ਉਸ ਨੂੰ ਲੈ ਕੇ ਕਈ ਤਰ੍ਹਾਂ ਫਿਕਰਮੰਦ ਵੀ ਨੇ ਤੇ ਕਈ ਉਸ ਦੇ ਰੰਗ ਢੰਗ ਦੇਖ ਰਹੀਆਂ ਨੇ। ਪਰ ਜਿੱਥੋਂ ਤੱਕ ਸਥਿਤੀ ਇਹ ਸਮਝਣ ਦੀ ਹੈ ਕਿ ਹਾਂ, ਜੇ ਆਪਾਂ ਦੇਖੀਏ ਬਾਗੀ ਧੜਾ ਜਦੋਂ ਅਕਾਲ ਤਖਤ ਸਾਹਿਬ ਤੇ ਪੇਸ਼ ਹੁੰਦਾ ਹੈ ਸ਼ਿਕਾਇਤ ਪੱਤਰ ਲੈ ਕੇ ਜਾਂ ਸਪਸ਼ਟੀਕਰਨ ਲੈ ਕੇ ਜਾਂ ਮਾਫੀਨਾਮਾ ਲੈ ਕੇ, ਤਾਂ ਉਹਦੇ ਵਿੱਚ ਉਹ 4 ਗੁਨਾਹਾਂ ਨੂੰ ਲੈ ਕੇ ਤਸਦੀਕ ਕਰਦੇ ਆ। ਜਦੋਂ ਕਿ ਸੁਖਬੀਰ ਬਾਦਲ ਹੋ ਰਹੀ ਹੈ ਤੋਂ ਪਹਿਲਾਂ ਕਿੰਨੀ ਵਾਰ ਜਨਤਕ ਸਮਾਗਮਾਂ 'ਚ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ ਵੀ ਜਾਂ ਖੁਦ ਵੀ ਵੱਖ-ਵੱਖ ਸਮਾਗਮਾਂ ਦੌਰਾਨ ਕਹਿੰਦੇ ਰਹੇ ਨੇ ਕਿ ਜੇ ਇਹਨੂੰ ਭੋਲ ਭਲੇ 'ਚ ਕੋਈ ਗਲਤੀ ਹੋ ਗਈ ਸਾਨੂੰ ਮਾਫ ਕੀਤਾ ਜਾਵੇ। ਮਤਲਬ ਗਲਤੀਆਂ ਇਹਨਾਂ ਨੂੰ ਵੀ ਪਤਾ ਨੇ। ਸੋ ਦੋਏ ਤਰ੍ਹਾਂ ਜੇ ਗਲਤੀਆਂ ਪ੍ਰਵਾਨ ਕਰਦੇ ਆ, ਚਾਹੇ ਉਹ ਲੁਕਮੀਆਂ ਕਰ ਰਹੇ ਨੇ ਅਜੇ, ਜੇਕਰ ਅਕਾਲ ਤਖਤ ਸਾਹਿਬ ਤੇ ਜਾਂਦੇ ਨੇ ਤਾਂ ਫਿਰ ਅਕਾਲ ਤਖਤ ਸਾਹਿਬ ਤੋਂ ਉਹਨਾਂ ਗੁਨਾਹਾਂ ਦੀ ਸਜ਼ਾ ਤਾਂ ਮਿਲੇਗੀ ਨਾ। ਜੀ ਬਿਲਕੁਲ। ਫਿਰ ਇਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਜਾ ਸਕਦਾ। ਦੇਖੋ, ਅਕਾਲੀ ਦਲ ਦੇ ਘਰ ਕਿਸੇ ਸਮੇਂ ਇਸੇ ਅਹੁਦੇਦਾਰੀਆਂ ਨੂੰ ਲੈ ਕੇ ਕਲੇਸ਼ ਜਥੇਦਾਰ ਗੁਰਚਰਨ ਸਿੰਘ ਟੌੜਾ ਤੇ ਪ੍ਰਕਾਸ਼ ਸਿੰਘ ਬਾਦਲ ਵਿਚਾਲੇ ਖਿੱਚੋਤਾਣ ਰਹੀ ਆ, ਹੈ ਨਾ। ਉਸੇ ਤਰ੍ਹਾਂ ਦਾ ਦ੍ਰਿਸ਼ ਅਸੀਂ ਮਨਪ੍ਰੀਤ ਬਾਦਲ ਤੇ ਸੁਖਬੀਰ ਬਾਦਲ ਵਿਚਾਲੇ ਵੀ ਦੇਖਿਆ। ਬਿਲਕੁਲ ਦੇਖਿਆ। ਤੇ ਪਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਇੰਝ ਲੱਗਦਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕੋਲ ਚਾਹੇ ਗਿਣਤੀ 'ਚ ਲੀਡਰ ਵੱਧ ਹੋਣ, ਹੈ ਨਾ, ਪਰ ਉਹ ਤਾਕਤ ਨਹੀਂ ਹੈ ਕਿ ਉਹ ਇਹ ਸਾਰੇ ਮਸਲੇ ਦਾ ਹੱਲ ਕੱਢ ਸਕਣ। ਤੇ ਇਹ ਸਭ ਦੇ ਦੌਰਾਨ ਅਕਾਲੀ ਦਲ ਦਾ ਰਾਜਨੀਤਿਕ ਗ੍ਰਾਫ ਲਗਾਤਾਰ ਡਿੱਗਦਾ ਰਿਹਾ। ਤੇ ਆਖਰ ਜਿਹੜਾ ਤਾਜ਼ਾ ਦ੍ਰਿਸ਼ ਸਾਹਮਣੇ ਆਇਆ, ਉਹ ਦ੍ਰਿਸ਼ ਸਾਹਮਣੇ ਆਇਆ ਜਦੋਂ ਹੁਣ ਜਿਮਨੀ ਚੋਣ ਸੀ ਜਲੰਧਰ ਵਾਲੀ। ਬਾਗੀ ਧੜਾ, ਜਿਹਨੂੰ ਇਹ ਕਹਿੰਦੇ ਨੇ ਕਿ ਬਾਗੀ ਹੈ, ਉਹ ਤਕੜੀ ਚੋਣ ਨਿਸ਼ਾਨਾ ਖੜਾ ਸੀ ਤੇ ਜਿਹੜਾ ਧੜਾ ਕਹਿੰਦਾ ਅਸੀਂ ਅਸਲੀ ਅਕਾਲੀ ਦਲ ਆ, ਉਹ ਹਾਥੀ ਨਾਲ ਖੜੇ ਸੀ। ਸੋ ਉਹ ਸਭ ਦੇ ਦਰਮਿਆਨ 1 ਜੁਲਾਈ ਨੂੰ ਚੰਦੂ ਮਾਜਰੇ ਹੋਰੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਇੱਕ ਮਾਫੀਨਾਮਾ ਦਿੰਦੇ ਨੇ, ਜਿਸ 'ਚ ਗਲਤੀਆਂ 4 ਹੀ ਤਸਦੀਕ ਕਰਦੇ ਨੇ। ਬੇਸ਼ੱਕ ਉਹ ਮੁੱਖ ਧੁਰਾਂ ਨੇ ਇਹਨਾਂ ਦੇ ਅਕਾਲੀ ਦਲ ਦੇ ਮਤਲਬ ਗ੍ਰਾਫ ਡਿੱਗਣ ਦਾ, ਉਹ ਵੱਡੀਆਂ ਕਾਰਨਾਂ ਚੋਂ ਇੱਕ ਕਾਰਨ ਨੇ, ਪਰ 4 ਹੀ ਗਲਤੀਆਂ ਨਹੀਂ, ਅਕਾਲੀ ਦਲ ਦੀਆਂ ਦਰਜਨਾਂ ਗਲਤੀਆਂ ਨੇ। ਪਿਛਲੇ ਅਕਾਲੀ ਭਾਜਪਾ ਦੇ ਕਾਰਜਕਾਲ ਦੇ ਦੌਰਾਨ ਇੰਨੀਆਂ ਬੱਜਰ ਗਲਤੀਆਂ ਨੇ ਕਿ ਜਿਨ੍ਹਾਂ ਨੂੰ ਏਦਾਂ ਆਸਾਨੀ ਨਾਲ ਮਾਫ ਨਹੀਂ ਕੀਤਾ ਜਾ ਸਕਦਾ। ਪਰ ਉਹਨਾਂ ਨੇ ਫਿਰ ਵੀ ਚੰਦੂ ਮਾਜਰੇ ਨੇ ਕਿਹਾ ਜੀ ਕਿ ਉਹ ਜਦੋਂ ਸਵਾਂਗ ਰਚਿਆ ਉਹਨੇ 10ਵੇਂ ਪਾਤਸ਼ਾਹੀ ਦਾ, ਉਸ ਮਸਲੇ ਤੇ ਉਹਦੀ ਕਾਨੂੰਨੀ ਬਚਾਅ ਕੀਤਾ ਗਿਆ ਜੀ। ਫਿਰ ਜਦੋਂ ਮਤਲਬ ਕਿ ਉਸਨੂੰ ਮਾਫੀਨਾਮੇ ਵਾਲੀ ਪ੍ਰਕਿਰਿਆ ਆਈ ਤਾਂ ਉਸਨੂੰ ਮਾਫ ਕਰਾਇਆ ਗਿਆ। ਫਿਰ ਸ਼੍ਰੋਮਣੀ ਕਮੇਟੀ ਤੋਂ 90 ਲੱਖ ਦੇ ਇਸ਼ਤਿਹਾਰ ਦਬਾਏ ਗਏ, ਹੈ ਨਾ। ਇਸੇ ਤਰ੍ਹਾਂ ਫਿਰ ਬੇਅਦਬੀ ਵਾਲੇ ਮਾਮਲਿਆਂ ਦੇ ਵਿੱਚ ਇਨਸਾਫ ਦਿਵਾਉਣ ਦੀ ਕੋਸ਼ਿਸ਼ ਨਹੀਂ ਹੋਈ, ਤੇ ਇਸ ਤਰ੍ਹਾਂ ਡੀਜੀਪੀ ਸਮੇਤ ਸੈਣੀ ਵਰਗਿਆਂ ਨੂੰ ਲਾਇਆ ਗਿਆ। ਸੋ ਇਹ 4 ਗੱਲਾਂ ਕਰਕੇ ਉਹਨਾਂ ਨੇ ਮਤਲਬ ਉਹ ਵੀ ਜਿਹੜਾ ਧੜਾ ਦੇ ਕੇ ਆਇਆ ਮਾਫੀਨਾਮਾ, ਉਹ ਮਾਫੀਨਾਮੇ ਦੇ ਨਾਲ ਨਾਲ ਸ਼ਿਕਾਇਤ ਪੱਤਰ ਵੀ ਸੀ ਸੁਖਬੀਰ ਬਾਦਲ ਦੇ ਖਿਲਾਫ। ਸੋ ਉਹਨਾਂ ਨੇ ਵੀ ਉਸ 'ਚ ਗੋਲ-ਮੋਲ ਮਾਫੀ ਉਹ ਮੰਗੀ ਹੈ, ਹੈ ਨਾ। ਇਹ ਨਹੀਂ ਦੱਸਿਆ ਕਿ ਹਾਂ ਕਿ ਅਸੀਂ ਕੀ ਰੋਲ ਨਿਭਾਇਆ ਸੀ ਉਹਦੇ ਵਿੱਚ। ਸੋ ਇਸ ਤੋਂ ਬਾਅਦ ਫਿਰ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਹੁੰਦੀ ਹੈ 15 ਜੁਲਾਈ ਨੂੰ, ਤੇ ਉਹ ਸੁਖਬੀਰ ਬਾਦਲ ਹੋਰਾਂ ਨੂੰ, ਹੈ ਨਾ, ਤਲਬ ਕਰਦੇ ਆ ਕਿ 15 ਦਿਨਾਂ ਦੇ ਅੰਦਰ ਅੰਦਰ ਆ ਕੇ ਤੁਸੀਂ ਆਪਣਾ ਜਵਾਬ ਦਿਓ, ਆਪਣਾ ਸਪਸ਼ਟੀਕਰਨ ਦਿਓ ਤੇ ਖੁਦ ਪੇਸ਼ ਹੋ ਕੇ ਦਿਓ। ਇਹ 30 ਤਰੀਕ ਤੱਕ ਦਾ ਸਮਾਂ ਸੀ ਸੁਖਬੀਰ ਬਾਦਲ ਕੋਲ, 15 ਤੋਂ ਲੈ ਕੇ 30 ਜੁਲਾਈ ਤੱਕ। ਪਰ ਜਿੱਦਣ ਕੋਰ ਕਮੇਟੀ ਭੰਗ ਕੀਤੀ, ਆਪਾਂ ਕੱਲ ਹੀ ਗੱਲ ਕਰ ਰਹੇ ਸੀ ਕਿ ਕੋਰ ਕਮੇਟੀ ਭੰਗ ਹੋਣ ਦਾ ਮਤਲਬ ਇਹ ਇਸ਼ਾਰਾ ਕਿ ਸੁਖਬੀਰ ਬਾਦਲ ਜਲਦੀ ਅਕਾਲ ਤਖਤ ਸਾਹਿਬ ਜਾਣਗੇ। ਸੋ ਆਖਰ ਉਹ ਲੰਘੇ ਕੱਲ ਦੁਪਹਿਰ ਤੱਕ, ਫਿਰ ਦਰਬਾਰ ਸਾਹਿਬ ਗਏ। ਪਹਿਲਾਂ ਉਹਨਾਂ ਨੇ ਮੱਥਾ ਟੇਕਿਆ, ਫਿਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ। ਜਥੇਦਾਰ ਗਿਆਨੀ ਰਘੁਵੀਰ ਸਿੰਘ ਮੂਹਰੇ, ਚੀਮਾ ਹੋਰੀ ਨਾਲ ਸੀ, ਗਰੇਵਾਲਾ ਹੋਰੀ ਨਾਲ ਸੀ, ਧਾਮੀ ਹੋਰੀ ਨਾਲ ਸੀ, ਪੇਸ਼ ਹੋਏ ਤੇ ਆਪਣਾ ਸਪਸ਼ਟੀਕਰਨ ਬੰਦ ਲਿਫਾਫੇ 'ਚ ਦਿੱਤਾ। 12 ਕੁ ਮਿੰਟ ਉਹਨਾਂ ਨੇ ਉੱਥੇ ਗੁਜ਼ਾਰੇ ਨੇ। ਉਸ ਬੰਦ ਲਿਫਾਫੇ ਦੀ ਹੁਣ ਚਰਚਾ ਹੈ ਕਿ ਕੀ ਸੁਖਬੀਰ ਬਾਦਲ ਬੰਦ ਲਿਫਾਫੇ ਦੇ ਵਿੱਚ ਆਪਣੀ ਪ੍ਰਧਾਨਗੀ ਛੱਡ ਆਏ ਹੋਣਗੇ, ਕੀ ਇਹ ਕਹਿ ਕੇ ਆਏ ਹੋਣਗੇ ਕਿ ਜੀ ਆਹ ਸੰਭੋ, ਮੈਂ ਸਾਰਾ ਕੁਝ ਤਿਆਗਿਆ, ਹੁਣ ਅਕਾਲ ਤਖਤ ਸਾਹਿਬ ਸਾਡੇ ਲਈ ਸਰਵਉੱਚ ਹੈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਫੈਸਲਾ ਕਰਨ ਕਿ ਹਾਂ ਨਵੀਂ ਚੋਣ ਕਰਨੀ ਹੈ, ਇਜਲਾਸ ਬੁਲਾਉਣਾ, ਕਿਸੇ ਨੂੰ ਕਾਰਜਕਾਰੀ ਲਾ ਕੇ ਉਹਨੂੰ ਮਤਲਬ ਕਿ ਨਵੀਂ ਟੀਮ ਖੜੀ ਕਰਨ ਦੀ ਅਪੀਲ, ਜੋ ਵੀ ਰੂਪਰੇਖਾ। ਹੁਣ ਕੀ ਇਹ ਹਿੰਮਤ ਦਿਖਾਈ ਹੋਗੀ ਸੁਖਬੀਰ ਬਾਦਲ ਨੇ? ਕੀ ਸੁਖਬੀਰ ਬਾਦਲ ਨੇ ਸਪਸ਼ਟੀਕਰਨ ਦੇਣ ਦੀ ਬਜਾਏ ਗੁਨਾਹਾਂ ਦੀ ਕਹਾਣੀ ਲਿਖੀ ਹੋਏਗੀ ਕਿ ਇੱਥੇ ਮੇਰੇ ਪਿਤਾ ਤੋਂ ਗਲਤੀ ਹੋਈ, ਇੱਥੋਂ ਮੇਰੇ ਤੋਂ ਹੋਈ, ਇੱਥੋਂ ਚੰਦੂ ਮਾਜਰੇ ਤੋਂ ਹੋਈ, ਇੱਥੋਂ ਚੀਮੇ ਤੋਂ ਹੋਈ, ਇੱਥੋਂ ਢੀਂਡਸਿਆਂ ਤੋਂ ਹੋਈ, ਕਿਹਦੀ ਕਿੱਥੇ ਕਿਹਦੀ ਭੂਮਿਕਾ ਸੀ, ਕੀ ਉਹ ਸਪਸ਼ਟੀਕਰਨ ਹੋਏਗਾ ਉਸਦੇ ਵਿੱਚ? ਇਹ ਸਾਰਿਆਂ ਤੇ ਨਜ਼ਰ ਹੈ। ਪਰ ਜਿੰਨੇ ਮਤਲਬ ਪੰਥਕ ਮਰਿਆਦਾ ਨੂੰ ਸਮਝਣ ਵਾਲੇ ਨੇ, ਸ਼੍ਰੀ ਅਕਾਲ ਤਖਤ ਸਾਹਿਬ ਦੇ ਨਿਯਮਾਵਲੀ ਨੂੰ ਸਮਝਣ ਵਾਲੇ ਨੇ,
ਪੰਜ ਸਿੰਘ ਸਾਹਿਬਾਨਾਂ ਦੀ ਕਾਰਵਾਈ ਜਿਵੇਂ ਚੱਲਦੀ ਆ ਉਹ ਤੋਂ ਜਿਹੜੇ ਵਾਕਿਫ ਨੇ ਉਹਨਾਂ ਧਿਰਾਂ ਜਦੋਂ ਮੇਰੀ ਗੱਲ ਹੋਈ, ਉਹ ਕਹਿੰਦੇ ਵੀ ਗੁਨਾਹਾਂ ਦੀ ਗੱਲ ਤਾਂ ਦੋ ਹੀ ਤਰ੍ਹਾਂ ਕਰਨ ਲੱਗ ਪਈਆਂ ਨਾ। ਸਹੀ ਬਿਲਕੁਲ। ਤੇ ਜੇ ਉਸ ਗੁਨਾਹਾਂ ਨੂੰ ਆਧਾਰ ਬਣਾ ਕੇ ਤੁਸੀਂ ਸਪਸ਼ਟੀਕਰਨ ਮਾਫੀਨਾਮੇ ਦੇ ਰਹੇ ਹੋ ਤਾਂ ਫਿਰ ਤੁਸੀਂ ਗੁਨਾਹਗਾਰ ਤੋਂ ਹੈਗੇ ਹੋ ਨਾ। ਹੁਣ ਦੇਖਣਾ ਇਹ ਹੋਇਆ ਕਿ ਜਥੇਦਾਰ ਸਾਹਿਬ ਇਹਨਾਂ ਨੂੰ ਪੁੱਛਦੇ ਆ ਕਿ ਉਹ ਤਫਸੀਲ ਲਿਆਓ ਭਾਈ ਸਾਰੀ ਗੁਨਾਹਾਂ ਦੀ, ਜੀ ਬਿਲਕੁਲ, ਜਾਂ ਇਸ ਮਸਲੇ ਨੂੰ ਠੰਡੇ ਬਸਤੇ ਪਾਉਂਦੇ ਆ ਸਿਰਫ ਇਹਨਾਂ ਨੂੰ ਤਨਖਾਹੀਆ ਕਰਾਰ ਦਿੰਦੇ ਨੇ। ਤਨਖਾਹੀਆ ਕਰਾਰ ਤਾਂ ਦਿੱਤਾ ਜਾਏਗਾ, ਉਹ ਚੰਦੂ ਮਾਜਰੇ, ਜਗੀਰ ਕੌਰ, ਢੀਂਡਸਾ, ਮਲੂਕਾ ਹੋਰੀ, ਰਖੜੇ ਹੋਰੀ, ਸਾਰੇ ਉਹ ਵੀ ਹੋਣਗੇ ਤੇ ਇੱਧਰ ਵਾਲੇ ਧਿਰ ਜਿਹੜੀ ਸੁਖਬੀਰ ਬਾਦਲ ਦੇ ਨਾਲ ਖੜੀ ਇਹ ਵੀ ਸਾਰੀ ਹੋਏਗੀ। ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਪਰ ਸਭ ਦੀ ਨਜ਼ਰ ਇਸ ਗੱਲ ਤੇ ਹੈ ਕਿ ਉਹ ਤੋਂ ਬਾਅਦ ਅਕਾਲੀ ਦਲ ਦਾ ਭਵਿੱਖ ਕੀ ਹੈ, ਉਹ ਤੋਂ ਬਾਅਦ ਅਕਾਲੀ ਦਲ ਦੀ ਅਗਲੀ ਗਤੀਵਿਧੀ ਕੀ ਹੈ, ਉਹਦੇ ਪਰ ਨਜ਼ਰ ਰਹੇਗੀ। ਸੋ ਆਉਂਦੇ ਦਿਨਾਂ ਸਿੰਘ ਸਾਹਿਬ ਨੇ ਕਿਹਾ ਕਿ ਸਾਡੇ ਕੋਲ ਅਕਾਲੀ ਦਲ ਦਾ ਵੀ ਸਪਸ਼ਟੀਕਰਨ ਆ ਗਿਆ, ਸਾਡੇ ਕੋਲ ਐਸਜੀਪੀਸੀ ਨੇ 90 ਲੱਖ ਦੀ ਇਸ਼ਤਿਹਾਰਾਂ ਵਾਲੇ ਮਾਮਲੇ 'ਚ ਵੀ ਧਾਮੀ ਉਹਨਾਂ ਨੇ ਸਪਸ਼ਟੀਕਰਨ ਦਿੱਤਾ। ਹੁਣ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਹੋਏਗੀ, ਉਹ ਤੋਂ ਬਾਅਦ ਅਗਲੀ ਕਾਰਵਾਈ ਤੇ ਫੈਸਲਾ ਹੋਏਗਾ। ਜੀ ਦੇਖਦੇ ਹਾਂ ਅਗਲੀ ਕਾਰਵਾਈ ਦੇ ਵਿੱਚ ਕੀ ਨਿਕਲਦਾ ਸ਼ਰਮਾ ਜੀ। ਪਰ ਫਿਰ ਵੀ ਸਭ ਦੀਆਂ ਨਜ਼ਰਾਂ ਗੁਨਾਹਾਂ ਦੀ ਤੁਸੀਂ ਗੱਲ ਕੀਤੀ ਹੈ, ਗੁਨਾਹ ਤਾਂ ਕਿਸੇ ਤੋਂ ਲੁਕੇ ਛਿਪੇ ਨਹੀਂ ਹੈ, ਜਿਹੜੇ ਅਕਾਲੀ ਦਲ ਦੇ ਰਾਜ ਦੇ ਵਿੱਚ ਤੇ ਸੱਤਾ ਦੇ ਵਿੱਚ ਹੁੰਦਿਆਂ ਇਹਨਾਂ ਤੋਂ ਕੁਤਾਹੀਆਂ ਲਾਪਰਵਾਹੀਆਂ ਹੋਈਆਂ, ਉਹਦਾ ਕਿਸੇ ਤੋਂ ਲੁਕੀਆਂ ਛਿਪੀਆਂ ਨਹੀਂ ਹੈ। ਇੰਨਾ ਪਹਿਲਾਂ ਕੋਈ ਤਸਲੀਮ ਨਹੀਂ ਸੀ ਕਰਦਾ, ਹੁਣ ਉਹ ਚਾਹੇ ਉਹ ਬਾਗੀਆਂ ਦੇ ਰੂਪ ਦੇ ਵਿੱਚ ਕਰਨ ਤੇ ਚਾਹੇ ਉਹ ਸੁਖਬੀਰ ਦੇ ਧੜੇ ਦੇ ਰੂਪ ਦੇ ਵਿੱਚ ਕਰਨ, ਤਸਲੀਮ ਹੋਣ ਲੱਗ ਪਈਆਂ ਜ਼ਰੂਰ। ਬਿਲਕੁਲ। ਲੰਘੇ ਦਿਨੀ ਆਪਾਂ ਇੱਕ ਖਬਰ ਉੱਤੇ ਹੋਰ ਉੱਤੇ ਚਰਚਾ ਕੀਤੀ ਸ਼ਰਮਾ ਜੀ, ਉਹਦੇ ਹੀ ਫੋਲੋ ਅਪ ਨੂੰ ਕਹਿ ਲਓ ਜਾਂ ਉਹਦੇ ਹੀ ਕੋਰਟ ਦੇ ਵਿੱਚ ਜੋ ਚੱਲ ਰਿਹਾ, ਸਰਕਾਰਾਂ ਦੇ ਦਰਮਿਆਨ ਜੋ ਚੱਲ ਰਿਹਾ, ਉਸੇ ਨੂੰ ਆਪਾਂ ਅੱਗੇ ਤੁਰ ਗਏ। ਸੁਪਰੀਮ ਕੋਰਟ ਨੇ ਵੀ ਤੇ ਹਾਈ ਕੋਰਟ ਨੇ ਵੀ ਕਿਹਾ ਸੀਗਾ ਵੀ ਤੁਸੀਂ ਰਾਹ ਨਹੀਂ ਰੋਕ ਸਕਦੇ, ਰਾਹ ਖੁੱਲੇ ਜਾਣ। ਤੇ ਪਰ ਦੂਜੇ ਪਾਸੇ ਜਿਹੜੀ ਗੱਲ ਆ ਰਹੀ ਹੈ ਕਿ ਦਿੱਲੀ ਬੜੀ ਦੂਰ ਆ, ਅਜੇ ਸ਼ੰਭੂ ਬਾਰਡਰ ਨਹੀਂ ਖੁੱਲਣਾ। ਬਿਲਕੁਲ ਜੀ, ਜਦੋਂ ਇੱਕ ਧਿਰ ਨੇ ਪਟੀਸ਼ਨ ਪਾਈ ਤੇ ਉਹ ਪਟੀਸ਼ਨ ਦਾ ਆਧਾਰ ਚਾਹੇ ਆਮ ਲੋਕ ਸੀ, ਲੋਕਾਂ ਨੂੰ ਆ ਰਹੀ ਦਿੱਕਤ ਸੀ, ਉਹਦੇ ਲਈ ਉਹਦੇ ਵਿੱਚ ਮੁੱਖ ਮੰਗ ਸੀ ਕਿ ਰਾਹ ਖੋਲਿਆ ਜਾਵੇ। ਤੇ ਇਸ ਪਟੀਸ਼ਨ ਤੇ ਗੌਰ ਕਰਦੇ ਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਫੈਸਲਾ ਸੁਣਾਤਾ ਕਿ ਰਾਹ ਖੋਲੋ, ਇੱਕ ਹਫ਼ਤੇ ਦੇ ਵਿੱਚ ਰਾਹ ਖੋਲੋ। ਤੇ ਜੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਕਿਸਾਨ ਜਾਣ, ਆਮ ਲੋਕਾਂ ਨੇ ਜਾਣਾ ਆਮ ਲੋਕਾਂ ਨੇ ਜਾਣਾ, ਰਾਹ ਰੋਕਣ ਦਾ ਕੀ ਮਤਲਬ ਹੈ। ਜੀ ਸੋ ਲੱਗਦਾ ਸੀ ਕਿ ਇਸ ਤੋਂ ਬਾਅਦ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਹਰਿਆਣਾ ਸਰਕਾਰ ਚੰਗੀ ਭੂਮਿਕਾ ਨਿਭਾਊਗੀ, ਉਹ ਬੈਰੀਕੇਡ ਹਟਾਊਗੀ। ਪਰ ਉਹਨਾਂ ਨੇ ਤਾਂ ਉੱਥੇ ਪੁਲਿਸ ਨਫਰੀ ਵਧਾਤੀ ਤੇ ਹਾਈ ਕੋਰਟ ਦੇ ਇਸ ਫੈਸਲੇ ਨੂੰ ਜਾ ਕੇ ਸੁਪਰੀਮ ਕੋਰਟ 'ਚ ਚੁਣੌਤੀ ਦੇਤੀ। ਜੀ ਬੇਸ਼ੱਕ ਮਾਨਯੋਗ ਸੁਪਰੀਮ ਕੋਰਟ ਪਿਛਲੇ ਦਿਨ ਇਹ ਗੱਲ ਕਹਿ ਚੁੱਕੀ ਸੀ ਕਿ ਹਾਂ ਭਾਈ ਕਿ ਇਹ ਗਲਤ ਹੈ, ਕਿਸਾਨਾਂ ਨੂੰ ਦਿੱਲੀ ਜਾਣ ਦਿੱਤਾ ਜਾਵੇ, ਇਸ ਪ੍ਰਕਿਰਿਆ ਤੇ ਗੱਲ ਹੋ ਰਹੀ ਸੀ। ਪਰ ਉਹਦੇ ਬਾਵਜੂਦ ਜਦੋਂ ਹੁਣ ਇਹ ਪਟੀਸ਼ਨ ਗਈ, ਪਟੀਸ਼ਨ ਦੇ ਉੱਤੇ ਸੁਣਵਾਈ ਸ਼ੁਰੂ ਹੋਈ, ਤਦ ਮਤਲਬ ਕਿ ਸੁਪਰੀਮ ਕੋਰਟ ਨੇ, ਮਾਨਯੋਗ ਸੁਪਰੀਮ ਕੋਰਟ ਨੇ ਇੱਕ ਤਰ੍ਹਾਂ ਨਾਲ ਸਲਾਹ ਦਿੱਤੀ ਹਰਿਆਣਾ ਸਰਕਾਰ ਨੂੰ ਵੀ, ਪੰਜਾਬ ਸਰਕਾਰ ਨੂੰ ਵੀ, ਕਿ ਵੀ ਤੁਸੀਂ ਹੋਰ ਨਹੀਂ ਤਾਂ ਘੱਟੋ ਘੱਟ ਕਮੇਟੀ ਉਹ ਬਣਾ ਲਓ ਕੋਈ ਜਿਹੜੀ ਕਿਸਾਨਾਂ ਨਾਲ ਰਾਬਤਾ ਕਰੇ। ਉਹ ਕਹਿੰਦੇ 5 ਮਹੀਨਿਆਂ ਤੋਂ ਕਿਸਾਨ ਬੈਠੇ, ਤੁਸੀਂ ਗੱਲ ਸੁਣੀ ਉਹਨਾਂ ਦੀ, ਤੁਸੀਂ ਉਹਨਾਂ ਨਾਲ ਗੱਲ ਕੀਤੀ, ਤੁਸੀਂ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ, ਤੁਸੀਂ ਉਹਨਾਂ ਦੀ ਮੁਸ਼ਕਲ ਸਮਝਣ ਦੀ ਕੋਸ਼ਿਸ਼ ਕੀਤੀ। ਜੇ ਉਹ ਦਿੱਲੀ ਜਾਣਾ ਚਾਹੁੰਦੇ ਨੇ ਤਾਂ ਜਾਣ ਦਿੰਦੇ। ਕਹਿੰਦੇ ਨਹੀਂ ਜੀ, ਹਰਿਆਣਾ ਸਰਕਾਰ ਦੇ ਵਕੀਲਾਂ ਦਾ ਕਹਿਣਾ ਸੀ, ਕਹਿੰਦੇ ਨਹੀਂ ਜੀ ਕਿ ਉਹ ਤਾਂ ਟਰੈਕਟਰਾਂ ਤੇ ਜਾਣ ਨੂੰ ਫਿਰਦੇ ਨੇ, ਟਰੈਕਟਰ ਵੀ, ਕਰੇਨਾਂ ਵੀ, ਉਹਨਾਂ ਨੇ ਤਾਂ ਜੀ ਬਖਤਰਬੰਦ ਗੱਡੀਆਂ ਬਣਾ ਲਈਆਂ, ਉਹਨਾਂ ਨੇ ਤਾਂ ਟੈਂਕ ਬਣਾਏ ਹੋਏ ਨੇ। ਇਸ ਤਰ੍ਹਾਂ ਦੇ ਹਵਾਲੇ ਨਾਲ ਜਦੋਂ ਉਹਨਾਂ ਨੇ ਕਿਹਾ, ਉਹ ਕਹਿੰਦੇ ਵੀ ਫਿਰ ਇਹ ਵੀ ਪੁੱਛਿਆ ਕਿ ਕੀ ਮਸ਼ੀਨਾਂ ਦਿੱਲੀ ਨਹੀਂ ਜਾ ਸਕਦੀਆਂ ਹੁੰਦੀਆਂ, ਹੈ ਨਾ। ਤੇ ਉਹ ਕਹਿੰਦੇ ਚਲੋ ਜੇ ਟਰੈਕਟਰਾਂ ਤੋਂ ਬਿਨਾਂ ਜਾਣ ਫਿਰ ਜਾਣ ਦੋਗੇ। ਇਸ ਸਵਾਲ ਤੇ ਹਰਿਆਣਾ ਸਰਕਾਰ ਚੁੱਪ। ਜੀ ਸੋ ਮਾਨਯੋਗ ਸੁਪਰੀਮ ਕੋਰਟ ਤੋਂ ਆਸ ਸੀ ਕਿ ਉਹ ਹਾਈ ਕੋਰਟ ਦੇ ਫੈਸਲੇ ਨੂੰ ਹੂਬਹੂ ਲਾਗੂ ਕਰੇਗੀ, ਪਰ ਫਿਲਹਾਲ ਉਹਨਾਂ ਨੇ ਇਹ ਕਹਿ ਕੇ ਮਾਮਲਾ ਠੰਡੇ ਵਾਸਤੇ ਪਾਤਾ ਕਿ ਠੀਕ ਹੈ, ਜਿਸ ਸਥਿਤੀ 'ਚ ਹੈਗੀ ਉਸ ਸਥਿਤੀ 'ਚ ਰੱਖੋ ਬਾਰਡਰ। ਇਹਦਾ ਮਤਲਬ ਬਾਰਡਰ ਨਹੀਂ ਖੁੱਲ ਰਿਹਾ ਜੇ। ਸੋ ਬਾਰਡਰ ਜੇ ਨਹੀਂ ਖੁੱਲ ਰਿਹਾ ਤਾਂ ਫਿਰ ਉਹ ਤੋਂ ਅੱਗੇ ਕੀ ਹੋਏਗਾ। ਫਿਰ ਅੱਗੇ ਸੁਪਰੀਮ ਕੋਰਟ ਨੇ ਕਿਹਾ ਕਿ ਜੇ ਮੰਤਰੀ ਸੰਤਰੀ ਗੱਲ ਕਰਨ ਜਾਂਦੇ ਨੇ ਤਾਂ ਉਹਨਾਂ ਨੂੰ ਲੱਗਦਾ ਤੁਸੀਂ ਸਰਕਾਰ ਦੀ ਬੋਲੀ ਬੋਲੋਗੇ, ਤੁਸੀਂ ਸਾਡੀ ਗੱਲ ਥੋੜਾ ਸੁਣੋਗੇ। ਸੋ ਕੋਈ ਅਜਿਹੇ ਬੰਦੇ ਲੱਭੋ ਜਿਨ੍ਹਾਂ ਤੇ ਕਿਸਾਨ ਵੀ ਭਰੋਸਾ ਕਰਦੇ ਹੋਣ, ਸਰਕਾਰ ਨੂੰ ਵੀ ਲੱਗੇ ਕਿ ਇਹ ਸਾਡੀ ਗੱਲ ਵੀ ਕਰ ਸਕਣਗੇ। ਸੋ ਜਿੰਨੀਆਂ ਦੋਵਾਂ ਧਿਰਾਂ ਤੇ ਜਿਨ੍ਹਾਂ ਦਾ ਭਰੋਸਾ ਹੋਵੇ, ਅਜਿਹੇ ਕੁਝ ਬੰਦੇ ਸੁਝਾਏ ਜਾਣ ਹਰਿਆਣਾ ਸਰਕਾਰ ਵੱਲੋਂ, ਅਜਿਹੇ ਕੁਝ ਬੰਦੇ ਸੁਝਾਏ ਜਾਣ ਪੰਜਾਬ ਸਰਕਾਰ ਵੱਲੋਂ। ਸੋ ਇੱਕ ਹਫ਼ਤੇ ਦਾ ਦੋਵਾਂ ਧਿਰਾਂ ਨੂੰ ਟਾਈਮ ਦਿੱਤਾ ਸੁਪਰੀਮ ਕੋਰਟ ਨੇ ਜੀ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਦੋਵੇਂ ਧਿਰਾਂ ਇਹ ਨਾਮ ਸੁਝਾਉਣ ਤੇ ਉਹ ਤੋਂ ਬਾਅਦ ਅਗਲੀ ਕਾਰਵਾਈ। ਪਰ ਮਾਨਯੋਗ ਸੁਪਰੀਮ ਕੋਰਟ ਨੇ ਸਪਸ਼ਟ ਸ਼ਬਦਾਂ 'ਚ ਪੁੱਛਿਆ ਕਦੋਂ ਤੱਕ ਰੋਕੋਗੇ ਤੁਸੀਂ ਨੈਸ਼ਨਲ ਹਾਈਵੇ, ਹੈ ਨਾ। ਇਹ ਉਹਨਾਂ ਨੂੰ ਸਿੱਧਾ ਸਵਾਲ ਪੁੱਛਿਆ ਤੇ ਇਹਦਾ ਜਵਾਬ ਉਹਨਾਂ ਕੋਲ ਨਹੀਂ ਸੀਗਾ। ਪਰ ਇਸ ਮਸਲੇ ਤੇ ਜੇ ਸੁਣਵਾਈ ਹੋਣੀ ਔਰ ਪਟੀਸ਼ਨ ਕਰਤਾ ਧਿਰ ਨੂੰ ਉਮੀਦ ਹੈ ਕਿ ਜਿਵੇਂ ਹਾਈ ਕੋਰਟ ਨੇ ਫੈਸਲਾ ਸੁਣਾਇਆ ਸੀ ਰਾਹ ਖੋਲਣ ਦਾ, ਉਹੋ ਜਿਹਾ ਹੀ ਫੈਸਲਾ ਸੁਪਰੀਮ ਕੋਰਟ ਵੱਲੋਂ ਆਏਗਾ। ਪਰ ਫਿਲਹਾਲ ਇੱਕ ਹਫ਼ਤੇ ਬਾਅਦ ਹੁਣ ਦੇਖਦੇ ਹਾਂ ਕਿਹੜੇ ਨਾਂ ਦਿੰਦੇ ਨੇ, ਉਹਦੇ ਉੱਪਰ ਕਿਸਾਨ ਜਥੇਬੰਦੀਆਂ ਕੀ ਆਪਣਾ ਰਿਐਕਟ ਕਰਦੀਆਂ ਨੇ। ਸੋ ਉਸ ਤੋਂ ਬਾਅਦ ਅਗਲਾ ਤੈਅ ਹੋਏਗਾ। ਫਿਲਹਾਲ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਦਿੱਲੀ ਦੂਰ ਹੈ ਤੇ ਸ਼ੰਭੂ ਬਾਰਡਰ ਅਜੇ ਨਹੀਂ ਖੁੱਲ ਰਿਹਾ। ਸ਼ੁਰੂ ਦੇ ਵਿੱਚ ਜਦੋਂ ਮੈਂ ਤੁਹਾਨੂੰ ਸਵਾਲ ਕਰ ਰਿਹਾ ਸੀ ਕਿ ਮੈਂ ਸ਼ਾਇਦ ਸੁਪਰੀਮ ਕੋਰਟ ਕਹਿ ਬੈਠਾ, ਉਹ ਗਲਤ ਸੀ, ਹਾਈ ਕੋਰਟ ਨੇ ਕਿਹਾ ਹੋਇਆ ਸ਼ਰਮਾ ਜੀ। ਜੀ ਬਿਲਕੁਲ।
ਤੇ ਕਿਸਾਨੀ ਦੀ ਅੱਗੇ ਫੇਰ ਗੱਲ ਕਰ ਲਈ ਇੱਕ ਵਾਰ ਤੋਂ, ਰਾਹੁਲ ਗਾਂਧੀ ਨੂੰ ਮੰਗ ਪੱਤਰ ਸੌਂਪ ਕੇ ਕਿਸਾਨ ਆਗੂ ਦੱਸਦੇ ਆ ਕਿ ਬਾਗੋ ਬਾਗ ਹੈ ਜੀ। ਬਿਲਕੁਲ ਜੀ। ਕਿਸਾਨਾਂ ਦੇ ਲਈ ਦਿੱਲੀ ਦੂਰ ਹੈ, ਬੈਰੀਗੇਡ ਦੂਰ ਹੈ, ਜਥੇਬੰਦੀਆਂ ਦੇ ਲੀਡਰਾਂ ਲਈ ਨਹੀਂ ਦੂਰ ਹੈ। ਹੂੰ। ਸੋ ਉਹ ਕੱਲ ਸੰਸਦ ਤੱਕ ਪਹੁੰਚੇ, ਔਰ ਚੰਗੀ ਗੱਲ ਹੈ, ਮਤਲਬ ਕਿ ਭਾਰਤ ਦੀ ਸੰਸਦ ਤੱਕ ਭਾਰਤ ਦੇ ਹਰ ਨਾਗਰਿਕ ਨੂੰ ਪਹੁੰਚ ਰੱਖਣ ਦਾ ਅਧਿਕਾਰ ਹੋਣਾ ਚਾਹੀਦਾ। ਹੋਣਾ ਚਾਹੀਦਾ ਸੋ ਬਿਲਕੁਲ। ਇਹ ਇੱਕ ਚੰਗੀ ਪਹਿਲ ਕਦਮੀ ਸੀ। ਮਤਲਬ ਅਸਲ 'ਚ ਕੀ ਹੈ ਕਿ ਜਿਹੜੇ 5 ਮਹੀਨਿਆਂ ਤੋਂ ਸ਼ੰਭੂ ਬਾਰਡਰ ਤੇ ਧਰਨਾ ਲਾ ਰਹੇ ਨੇ, ਖਨੌਰੀ ਬਾਰਡਰ ਤੇ ਧਰਨਾ ਲਾ ਰਹੇ ਨੇ, ਡੱਲਿਆ ਰੋਣਾ ਤੇ ਰਹਿ, ਪੰਧੇਰ ਰੋਣਾ ਤੇ ਰਹਿ, ਹੋਰ ਨਾਲ ਜਥੇਬੰਦੀਆਂ ਨੇ, ਹਨਾ, ਉਹ ਸਾਰਿਆਂ ਨੇ ਇਹ ਫੈਸਲਾ ਕੀਤਾ ਸੀਗਾ ਕਿ ਅਸੀਂ 15 ਅਗਸਤ ਨੂੰ ਦੇਸ਼ ਭਰ 'ਚ ਟਰੈਕਟਰ ਮਾਰਚ ਕਰਾਂਗੇ ਜੀ, ਅਸੀਂ ਜ਼ਿਲ੍ਹਾ ਪੱਧਰ ਤੇ ਮੀਟਿੰਗਾਂ, ਰੈਲੀਆਂ, ਰੋਸ ਪ੍ਰਦਰਸ਼ਨ ਕਰਾਂਗੇ। ਤੇ ਉਹਨਾਂ ਨੇ ਇਹ ਵੀ ਤੈਅ ਕੀਤਾ ਕਿ ਭਾਜਪਾ ਨੂੰ ਛੱਡ ਕੇ ਬਾਕੀ ਸਾਰੇ ਸੰਸਦ ਮੈਂਬਰਾਂ ਤੱਕ ਅਸੀਂ ਅਪਰੋਚ ਕਰਾਂਗੇ ਤੇ ਉਹਨਾਂ ਤੱਕ ਆਪਣੀ ਪਹੁੰਚ ਕਰਾਂਗੇ। ਇਸੇ ਪਹੁੰਚ ਦੇ ਵਿੱਚ ਜਦੋਂ ਰਾਹੁਲ ਗਾਂਧੀ ਤੱਕ ਸੁਨੇਹਾ ਪਹੁੰਚਿਆ ਤੇ ਰਾਹੁਲ ਗਾਂਧੀ ਨੇ ਇਹਨਾਂ ਨੂੰ ਸੰਸਦ 'ਚ ਹੀ ਸੱਦ ਲਿਆ। ਅੱਜ ਕੱਲ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਲੀਡਰ ਨੇ ਤੇ ਕੈਬਨਿਟ ਮੰਤਰੀ ਵਾਲਾ ਰੈਂਕ ਰੱਖਦੇ ਨੇ, ਇਸ ਲਈ ਉੱਥੇ ਲਾਲ ਲਸ਼ਕਰ ਦਫ਼ਤਰ ਸਾਰਾ ਕੁਝ ਹੈਗਾ ਬਿਲਕੁਲ। ਸੋ ਉਹਨੇ ਕਿਸਾਨ ਜਥੇਬੰਦੀਆਂ ਦੇ 12 ਮੈਂਬਰਾਂ ਦਾ ਇੱਕ ਮਤਲਬ ਕਿ ਉਹ ਬਣਾਇਆ ਦਲ ਕਿ ਹਾਂ ਵੀ ਤੁਸੀਂ ਕਿੰਨੇ ਜਣੇ ਹੋ। ਉਹ 12 ਜਣਿਆਂ ਦੇ ਨਾਮ ਗਏ, ਉਹਨਾਂ 12 ਜਣਿਆਂ ਲਈ ਪਾਸ ਉਪਲਬਧ ਕਰਾਏ ਤੇ ਉਹਨਾਂ ਨੂੰ ਕਿਹਾ ਕਿ ਸੰਸਦ ਆ ਜਾਓ। ਪਰ ਸਰਕਾਰ ਦਾ ਹਾਲ ਦੇਖੋ ਕਿ ਪਾਸ ਹੁੰਦਿਆਂ ਵੀ, ਮਨਜ਼ੂਰੀ ਹੁੰਦਿਆਂ ਵੀ, ਸੱਦਾ ਪੱਤਰ ਹੁੰਦਿਆਂ ਵੀ, ਸਾਰਾ ਕੁਝ ਹੁੰਦਿਆਂ ਵੀ, ਦਸਤਾਵੇਜ਼ੀ ਪੂਰੀ ਹੋਣ ਦੇ ਬਾਵਜੂਦ ਉਹਨਾਂ ਨੂੰ ਸੰਸਦ 'ਚ ਵੜਨ ਤੋਂ ਰੋਕਦੇ ਰਹੇ। ਕਿੰਨੀ ਦੇਰ ਜੱਦੋ-ਜਹਿਦ ਚੱਲੀ ਉੱਥੇ ਤੇ ਇਧਰ ਮੀਡੀਆ 'ਚ ਖਬਰਾਂ ਆਉਣ ਲੱਗ ਪਈਆਂ, ਉਧਰ ਰਾਹੁਲ ਗਾਂਧੀ ਕੋਲ ਸੁਨੇਹਾ ਪਹੁੰਚਿਆ। ਫਿਰ ਰਾਹੁਲ ਗਾਂਧੀ ਨੇ ਕਿਹਾ ਕਿ ਸਿਰਫ ਇਸ ਲਈ ਰੋਕ ਰਹੇ ਹੋ ਕਿ ਕਿਸਾਨ ਨੇ ਕਿ ਕਿਸਾਨ ਸੰਸਦ 'ਚ ਆ ਨਹੀਂ ਸਕਦੇ। ਸੋ ਇਹੀ ਜੀ ਪ੍ਰਤੀਕਿਰਿਆ ਤੋਂ ਬਾਅਦ ਆਖਰ ਉਹਨਾਂ ਨੂੰ ਅੰਦਰ ਜਾਣ ਦਿੱਤਾ ਗਿਆ। ਸੋ ਜਦੋਂ ਅੰਦਰ ਜਾ ਕੇ ਮਿਲੇ ਤਾਂ ਕਿਸਾਨ ਆਗੂ ਵੀ ਬਾਗੋ ਬਾਗ ਸੀ, ਰਾਹੁਲ ਗਾਂਧੀ ਵੀ ਖੁਸ਼ ਸੀ ਤੇ ਰਾਹੁਲ ਗਾਂਧੀ ਨੇ ਉਹਨਾਂ ਦੇ ਮਸਲੇ ਸੁਣਦਿਆਂ, ਵਿਚਾਰਦਿਆਂ, ਕਿਉਂਕਿ ਇਹਨਾਂ ਨੇ ਗੱਲ ਦੱਸੀ ਕਿ ਜੀ ਸਾਡੀ ਮੰਗ MSP ਆ, ਕਾਨੂੰਨੀ ਖਰੀਦ ਦੀ ਗਰੰਟੀ ਆ, ਸਵਾਮੀਨਾਥਨ ਦੀ ਰਿਪੋਰਟ ਆ, ਸਾਡੀ ਮੰਗ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਆ, ਨੌਕਰੀਆਂ ਸਾਡੀ ਮੰਗ ਕੀੜੇ ਮਾਰ ਦਵਾਈਆਂ ਜਾਂ ਇਹ ਸਾਰੀਆਂ ਜਿਹੜੀ ਚੀਜ਼ਾਂ ਨੇ, ਉਹਨਾਂ ਦੇ ਨਕਲੀ ਜਿਹੜੀਆਂ ਚੀਜ਼ਾਂ ਆਉਂਦੀਆਂ ਉਹਨਾਂ ਕੰਪਨੀਆਂ ਤੇ ਕਾਰਵਾਈ ਆ, ਸਾਡੀ ਮੰਗ ਕਰਜ਼ਾ ਮਾਫੀ ਆ, ਪੈਨਸ਼ਨ ਦੀ ਲੋੜ ਆ, ਇਹਨਾਂ ਆਦੀਵਾਸੀਆਂ ਤੋਂ ਜਿਹੜੀਆਂ ਜ਼ਮੀਨਾਂ ਧੱਕੇ ਨਾਲ ਕਿਸਾਨਾਂ ਤੋਂ ਖੋਹੀਆਂ ਜਾਂਦੀਆਂ, ਉਹ ਮਸਲਾ ਹੈ। ਸੋ ਇਹ ਸਾਰੇ ਪਹਿਲੂ ਜਦੋਂ ਉਹਨਾਂ ਮੂਹਰੇ ਰੱਖੇ ਤੇ ਰਾਹੁਲ ਗਾਂਧੀ ਜੀ ਕਹਿੰਦੇ ਵੀ ਜੇ ਮੇਰੀ ਸਰਕਾਰ ਹੁੰਦੀ ਤਾਂ ਅਸੀਂ ਤਾਂ MSP ਦੇ ਦੇਣੀ ਸੀ ਜੀ। ਮਤਲਬ ਰਾਹੁਲ ਗਾਂਧੀ ਨੇ ਜਚਾਉਣ ਦੀ ਕੋਸ਼ਿਸ਼ ਕੀਤੀ ਕਿ ਤੁਹਾਡੇ ਦੁੱਖਾਂ ਦਾ ਨਿਵਾਰਨ ਮੈਂ ਹੀ ਕਰ ਸਕਦਾ, ਹੈ ਨਾ। ਮਤਲਬ ਹੁਣ ਤੁਸੀਂ ਵਿਰੋਧੀ ਧਿਰ ਚੋਂ ਤਾਂ ਤੁਹਾਨੂੰ ਤੁਸੀਂ ਇਹ ਜਚਾ ਰਹੇ ਹੋ ਕਿ ਸਾਰਾ ਫਿਕਰ ਮੈਨੂੰ ਆ ਜੀ। ਰਾਹੁਲ ਗਾਂਧੀ ਦਾ ਇਹ ਦਾਅਵਾ ਕਹਿੰਦਾ ਕਿ ਅਸੀਂ ਸਾਰੀ ਸਟੱਡੀ ਕੀਤੀ ਹੋਈ ਸੀ, ਸਾਰੀ ਤਿਆਰੀ ਕੀਤੀ ਹੋਈ ਸੀ, ਜੇ ਸਾਡੀ ਸਰਕਾਰ ਇੰਡੀਆ ਗੱਠਜੋੜ ਦੀ ਬਣ ਜਾਂਦੀ ਤਾਂ ਅਸੀਂ MSP ਲਾਗੂ ਕਰ ਦੇਣੀ ਸੀ, ਅਸੀਂ MSP ਤੇ ਖਰੀਦ ਸ਼ੁਰੂ ਕਰ ਦੇਣੀ ਸੀ, ਸਾਡੀ ਸਾਰੀ ਤਿਆਰੀ ਸੀ। ਉਹਨੂੰ ਪੁੱਛਣ ਵਾਲਾ ਹੋਵੇ ਕਿ ਭਾਈ ਸਭ ਤੋਂ ਲੰਮਾ ਸਮਾਂ ਕਾਂਗਰਸ ਨੇ ਤਾਂ ਰਾਜ ਕੀਤਾ। ਸਹੀ ਬਿਲਕੁਲ। ਸਭ ਤੋਂ ਲੰਮਾ ਟਾਈਮ ਤੁਹਾਡੀ ਉਹ ਸਰਕਾਰ ਰਹੀ ਹੈ ਕੇਂਦਰ 'ਚ। ਉਸ ਸਮੇਂ ਵੀ ਸਵਾਮੀਨਾਥਨ ਦੀ ਰਿਪੋਰਟ ਦੀ ਮੰਗ ਚੱਲਦੀ ਸੀ, ਉਸ ਸਮੇਂ ਵੀ ਕਿਸਾਨੀਆਂ ਦਾ ਘਾਣ ਹੁੰਦਾ ਸੀ, ਉਸ ਸਮੇਂ ਵੀ ਕਿਸਾਨ ਖੁਦਕੁਸ਼ੀਆਂ ਹੁੰਦੀਆਂ ਸੀ, ਤੁਸੀਂ ਤਦ ਨਾਲ ਬਾਂਹ ਫੜ ਲਈ। ਮਤਲਬ ਆਪਾਂ ਪੰਜਾਬ ਦੇ ਵਰਤਾਰੇ ਨਾਲ ਜੇ ਸਮਝਣਾ ਹੋਵੇ, ਪੰਜਾਬ 'ਚ ਜੇ ਅਕਾਲੀ ਭਾਜਪਾ ਦੀ ਸਰਕਾਰ ਹੈ ਜੀ ਤਾਂ ਪੰਜਾਬ ਦਾ ਫਿਕਰ ਕਰਨ ਵਾਲੀ ਧਿਰ ਕਾਂਗਰਸ ਹੁੰਦੀ ਸੀ ਤੇ ਆਮ ਆਦਮੀ ਪਾਰਟੀ। ਜੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣ ਗਈ ਤਾਂ ਪੰਜਾਬ ਦਾ ਫਿਕਰ ਅਕਾਲੀ ਭਾਜਪਾ ਤੇ ਆਪ ਨੂੰ ਹੋ ਗਿਆ। ਹੁਣ ਪੰਜਾਬ 'ਚ ਆਪ ਦੀ ਸਰਕਾਰ ਬਣ ਗਈ, ਹੁਣ ਪੰਜਾਬ ਦਾ ਫਿਕਰ ਅਕਾਲੀ ਭਾਜਪਾ ਤੇ ਕਾਂਗਰਸੀਆਂ ਨੂੰ ਆ। ਮਤਲਬ ਜਿਹੜੀ ਧਿਰ ਸੱਤਾ 'ਚ ਹੈ ਉਹਨੂੰ ਕੁਰਸੀ ਦਾ ਫਿਕਰ, ਜਿਹੜੀ ਧਿਰ ਸੱਤਾ ਤੋਂ ਬਾਹਰ ਹੈ ਉਹਨੂੰ ਦੇਸ਼ ਦਾ ਫਿਕਰ, ਸੂਬੇ ਦਾ ਫਿਕਰ, ਲੋਕਾਂ ਦਾ ਫਿਕਰ। ਹੁਣ ਉਹੀ ਵਰਤਾਰਾ ਰਾਹੁਲ ਗਾਂਧੀ ਨਾਲ ਜੀ। ਮਤਲਬ ਨਰਿੰਦਰ ਮੋਦੀ ਜਦੋਂ ਸੱਤਾ 'ਚੋਂ ਬਾਹਰ ਸੀ ਤਦ ਕਹਿੰਦੇ ਸੀ ਕਿ ਕਿਸਾਨਾਂ ਦੀ 2022 ਤੱਕ ਦੀ ਆਮਦਨ ਦੁੱਗਣੀ, ਹੈ ਨਾ, ਫਸਲੀ ਚੱਕਰ 'ਚੋਂ ਕੱਢ ਦਿਆਂਗੇ ਕਿਸਾਨ। ਤੇ ਜਦੋਂ ਹੁਣ ਸਰਕਾਰ 'ਚ ਆ ਗਈ ਤਾਂ ਕਹਿੰਦੇ ਸਾਰਾ ਕੁਝ ਹੋ ਗਿਆ ਜੀ ਬਸ। ਹੁਣ ਰਾਹੁਲ ਗਾਂਧੀ ਹੋਰੀ ਜਿੰਨੀ ਦੇਰ ਸਰਕਾਰ ਸੀ, ਇਹਨਾਂ ਦੀ ਪਾਰਟੀ ਸਰਕਾਰ ਸੀ, ਉਨੀ ਦੇਰ ਕਿਸਾਨਾਂ ਦੀ ਹਾਲਤ ਉਹੀ ਰਹੀ। ਹੁਣ ਵਿਰੋਧੀ ਧਿਰ 'ਚੋਂ ਹੁਣ ਕਿਸਾਨਾਂ ਦਾ ਫਿਕਰ ਹੈ ਜੀ। ਸੋ ਰਾਹੁਲ ਗਾਂਧੀ ਜੀ ਨੇ ਮੰਗ ਪੱਤਰ ਲੈ ਲਿਆ ਤੇ ਕਿਹਾ ਕਿ ਇੰਡੀਆ ਗੱਠਜੋੜ ਵੱਲੋਂ ਅਸੀਂ ਤੁਹਾਡੀ ਮੰਗ ਚੱਕਾਂਗੇ, ਅਸੀਂ ਸੰਸਦ 'ਚ ਆਵਾਜ਼ ਚੁੱਕਾਂਗੇ। ਹੁਣ ਦੇਖਣ ਵਾਲੀ ਗੱਲ ਇਹ ਹੋਗੀ ਕਿ ਰਾਹੁਲ ਗਾਂਧੀ ਇਸ ਨੂੰ ਕੀ ਦੇਸ਼ ਦਾ ਮੁੱਦਾ ਬਣਾਉਣਗੇ ਜਾਂ ਇੱਕ ਈਵੈਂਟ ਮੰਗ ਇੱਕ ਦਿਨ ਬੋਲ ਕੇ ਆਪਣਾ ਵੀਡੀਓ ਸੋਸ਼ਲ ਮੀਡੀਆ ਤੇ ਪਵਾ ਕੇ ਆਪਣੀ ਡਿਊਟੀ ਪੂਰੀ ਕਰਨਗੇ। ਇਹ ਨਜ਼ਰ ਰੱਖਣ ਵਾਲੀ ਗੱਲ ਜੀ। ਬਿਲਕੁਲ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ, ਹਰਿਆਣਾ ਪੁਲਿਸ ਦੀ। ਕਹਿੰਦੇ ਇਹਨਾਂ ਦੇ ਪੁਲਿਸ ਅਫਸਰਾਂ ਦਾ ਹਰਿਆਣਾ ਕਰਨ ਜਾ ਰਿਹਾ ਸਨਮਾਨ, ਪਰ ਪੰਜਾਬ ਨੇ ਇਤਰਾਜ਼ ਜਤਾਇਆ ਜੀ ਇਸ ਤੇ। ਪ੍ਰਵੀਨ ਜੀ, ਇਹ ਵੀ ਕਿਸਾਨੀ ਨਾਲ ਜੁੜਿਆ ਮਸਲਾ। ਹਰਿਆਣਾ ਦੇ DGP ਨੇ ਮਤਲਬ ਜਿਹੜੇ ਪੁਲਿਸ ਅਧਿਕਾਰੀਆਂ ਨੂੰ ਮਤਲਬ ਬਹਾਦਰੀ ਪੁਰਸਕਾਰ ਮਿਲਦੇ ਨੇ, ਮੈਡਲ ਮਿਲਦੇ ਨੇ, ਉਹਨਾਂ ਦੀ ਜਿਹੜੀ ਸੂਚੀ ਭੇਜੀ ਆ ਉਹਦੇ ਵਿੱਚ ਉਹਨਾਂ ਪੁਲਿਸ ਵਾਲਿਆਂ ਦੇ ਨਾਮ ਭੇਜੇ ਨੇ ਜਿਨ੍ਹਾਂ ਨੇ ਸ਼ੰਭੂ ਬਾਰਡਰ ਦੇ ਉੱਤੇ, ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਤੇ ਤਸ਼ੱਦਦ ਢਾਇਆ। ਠੀਕ ਹੈ ਜੀ। ਕਿਸਾਨਾਂ ਤੇ ਜ਼ੁਲਮ ਢਾਉਣ ਵਾਲਿਆਂ ਨਾਲ, ਜਿਨ੍ਹਾਂ ਨੇ ਮਤਲਬ ਕਿ ਅਥਰੂ ਗੈਸ ਦੇ ਗੋਲੇ, ਡਰੋਨ ਰਾਹੀਂ ਹਮਲੇ, ਪਲਾਸਟਿਕ ਦੀਆਂ ਗੋਲੀਆਂ, ਫਿਰ ਉਹ ਮੈਟਲ ਵਾਲੀਆਂ, ਧਾਤਾਂ ਵਾਲੀਆਂ ਗੋਲੀਆਂ, ਜਿਨ੍ਹਾਂ ਚੋਂ ਸ਼ੁਭ ਕਰਨ ਦੀ ਜਾਨ ਵੀ ਜਾਂਦੀ ਆ, ਜਿਨ੍ਹਾਂ ਚੋਂ ਪ੍ਰਿਤਪਾਲ ਅਪਾਹਜ ਵਾਲੀ ਸਥਿਤੀ 'ਚ ਵੀ ਆਉਂਦਾ, ਜਿਸ ਚੋਂ
ਹੈ ਨਾ, ਬਾਕੀ ਕਿਸਾਨ ਕਿੰਨੇ ਜ਼ਖਮੀ ਹੁੰਦੇ ਨੇ, ਕਿੰਨੇ ਉਹ ਸਾਰੀਆਂ, ਉਹ ਸਾਰਾ ਵਰਤਾਰਾ ਜਿਹੜਾ ਵਾਪਰਿਆ ਉਹਦੇ ਵਿੱਚੋਂ ਜਿਹੜੇ ਪੁਲਿਸ ਉਹ ਸੀਗੇ, ਮਤਲਬ ਕਿ ਪੁਲਿਸ ਅਧਿਕਾਰੀ ਜਿਹਨਾਂ ਨੇ ਉਹਦੇ ਵਿੱਚ ਰੋਲ ਨਿਭਾਇਆ, ਉਹਨਾਂ ਨੂੰ ਸਨਮਾਨ ਕਰਨ ਦੇ ਲਈ ਡੀਜੀਪੀ ਸਾਹਿਬ ਨੇ ਨਾਮ ਭੇਜੇ, ਹਰਿਆਣੇ ਦੇ ਡੀਜੀਪੀ ਨੇ। ਤੋ ਜਿਹਦੇ ਉੱਤੇ ਫਿਰ ਪੰਜਾਬ ਦੀਆਂ ਜਥੇਬੰਦੀਆਂ ਨੇ, ਪੰਜਾਬ ਦੀਆਂ ਸੋਸ਼ਲ ਧਿਰਾਂ ਨੇ, ਸਮਾਜਿਕ ਧਿਰਾਂ ਨੇ, ਕਿਸਾਨ ਜਥੇਬੰਦੀਆਂ ਨੇ, ਪੋਲੀਟੀਕਲ ਲੀਡਰਾਂ ਨੇ ਇਤਰਾਜ਼ ਪ੍ਰਗਟਾਇਆ ਕਿ ਨਹੀਂ ਹੋਣਾ ਚਾਹੀਦਾ। ਜੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਨੇ ਤਾਂ ਚੇਚੇ ਤੌਰ ਤੇ ਇਸ ਮਸਲੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਆ ਕਿ ਵੀ ਇਹ ਵਰਤਾਰਾ ਗਲਤ ਹੈ, ਤੁਸੀਂ ਕੀ ਪੰਜਾਬ ਨੂੰ ਚੜਾਉਣਾ ਚਾਹੁੰਦੇ ਹੋ, ਕੀ ਤੁਸੀਂ ਕਿਸਾਨਾਂ ਨੂੰ ਨੀਵਾ ਦਿਖਾਉਣਾ ਚਾਹੁੰਦੇ ਹੋ? ਇਹਦਾ ਮਤਲਬ ਹੁਣ ਇਹ ਬਹਾਦਰੀ ਹੈ ਕਿ ਤੁਸੀਂ ਕਿਸਾਨਾਂ ਦੇ ਤਸ਼ੱਦਦ ਢਾਇਆ ਤੇ ਤੁਹਾਨੂੰ ਮੈਡਲ ਮਿਲਣਗੇ। ਤੇ ਇਹ ਬਹਾਦਰੀ ਦਾ ਪੈਮਾਨਾ ਇਹ ਤੈਅ ਕਰ ਲਿਆ ਹਰਿਆਣਾ ਨੇ। ਸੋ ਇਸ ਨੂੰ ਲੈ ਕੇ ਪੰਜਾਬ ਨੇ ਇਤਰਾਜ਼ ਪ੍ਰਗਟਾਇਆ, ਜਿਹਦੇ ਵਿੱਚ ਇੱਕ ਕਦਮ ਅੱਗੇ ਵਧ ਗਿਆ ਹੋਇਆ। ਪੰਜਾਬ ਦੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਇਤਰਾਜ਼ ਪ੍ਰਗਟਾਇਆ ਕਿ ਨਹੀਂ ਹੋਣਾ ਚਾਹੀਦਾ। ਜੀ ਬਿਲਕੁਲ। ਤੇ ਆਪਾਂ ਅਗਲੀ ਗੱਲ ਕਰੀਏ ਇੱਕ ਫੌਜੀ ਦੀ ਜਾਂ ਅਗਨੀਵੀਰ ਦੀ। ਵੈਸੇ ਤਾਂ ਜਿਹੜੇ ਫੌਜੀ ਭਰਾ ਹੁੰਦੇ ਆ ਉਹ ਪਿੰਡਾਂ ਦੇ ਵਿੱਚ ਜਦੋਂ ਕੋਈ ਫੌਜੀ ਆਉਂਦਾ ਸੀ ਤਾਂ ਉਹ ਪਿੰਡ ਵਾਲਿਆਂ ਨੂੰ ਕਹਿਣ ਸੀਗਾ ਵੀ ਤੁਸੀਂ ਡਿਸਪਲਿਨ ਨਹੀਂ ਰੱਖਦੇ, ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਕੰਮ ਢੰਗ ਦਾ ਨਹੀਂ ਕਰਦੇ, ਮਤਲਬ ਟੋਕਾ ਟਕਾਈ ਤੇ, ਜਾਂ ਮਤਲਬ ਹੋਰ ਨਹੀਂ ਤਾਂ ਆਪਾਂ ਦੇਖਿਆ ਪਿੰਡਾਂ ਦੇ ਵਿੱਚ ਜਦੋਂ ਫੌਜੀ ਆਉਂਦੇ ਸੀ ਤਾਂ ਹੋਰ ਨਹੀਂ ਤਾਂ ਸਫਾਈ ਕਰਾ ਲੈਂਦੇ ਸੀ ਯੂਥ ਨੂੰ ਲਾ ਕੇ, ਕਦੇ ਖੇਡ ਮੈਦਾਨ ਸਾਫ਼ ਕਰਾ ਲਿਆ। ਐਕਟਿਵ ਤੇ ਸਮਾਜਿਕ ਤੌਰ ਤੇ ਉਹ ਸਰਗਰਮ ਰਹਿੰਦੇ ਸੀਗੇ। ਕਈ ਜਾਣੇ, ਸਾਰੇ ਤਾਂ ਚਲੋ ਨਹੀਂ ਹੋਣੇ ਪਰ ਫਿਰ ਵੀ। ਪਰ ਆਹ ਅਗਨੀਵੀਰ ਕਿਹੜਾ ਜਿਹੜਾ ਛੁੱਟੀ ਤੇ ਆਇਆ ਸੀ ਪਰ ਆ ਕੇ ਕਾਰਚੋਰ ਬਣ ਗਿਆ ਜੀ। ਬਿਲਕੁਲ ਜੀ, ਅਗਨੀਵੀਰ ਦੀ ਟ੍ਰੇਨਿੰਗ ਲੈ ਕੇ ਭਰਤੀ ਹੋਇਆ ਪੰਜਾਬ ਦਾ ਇੱਕ ਨੌਜਵਾਨ, ਪੁਲਿਸ ਕਹਿੰਦੀ ਅਸੀਂ ਉਸਨੂੰ ਉਸਦੇ ਭਰਾ ਤੇ ਉਸਦੇ ਇੱਕ ਹੋਰ ਸਾਥੀ ਸਣੇ 3 ਜਣਿਆਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਕਾਰ ਚੋਰੀ ਦਾ ਧੰਦਾ ਕਰਦੇ ਸੀ ਜੀ। ਪੁਲਿਸ ਨੇ ਦਾਅਵਾ ਕੀਤਾ ਕਿ ਫਾਜ਼ਿਲਕਾ ਖੇਤਰ ਦਾ ਇੱਕ ਨੌਜਵਾਨ ਜਿਹੜਾ ਅਗਨੀਵੀਰ ਵਜੋਂ ਇਸ਼ਪ੍ਰੀਤ ਸਿੰਘ 2022 ਚ ਭਰਤੀ ਹੋਇਆ। ਠੀਕ ਹੈ ਜੀ। ਤੇ ਫਿਰ 1 ਮਹੀਨੇ ਦੀ ਛੁੱਟੀ ਤੇ ਆਇਆ ਤੇ ਪਰ 2 ਮਹੀਨੇ ਬੀਤ ਕੇ ਗਿਆ ਹੀ ਨਹੀਂ ਵਾਪਸ, ਹੈ ਨਾ। ਤੇ ਉਹਨੇ ਆ ਕੇ ਆਪਣੇ ਭਰਾ ਨੂੰ ਨਾਲ ਲੜਾਇਆ, ਪ੍ਰਭਪ੍ਰੀਤ ਸਿੰਘ ਨੂੰ, ਤੇ ਨਾਲ ਇੱਕ ਆਪਣੇ ਦੋਸਤ ਬਲਕਾਰ ਸਿੰਘ ਨੂੰ ਨਾਲ ਲੜਾਇਆ ਤੇ ਤਿੰਨਾਂ ਨੇ ਕਹਿੰਦੇ ਇੱਕ ਗਰੋਹ ਬਣਾਇਆ। ਠੀਕ ਹੈ ਜੀ। ਉਹ ਅਬੋਹਰ ਫਾਜ਼ਿਲਕਾ ਦੇ ਖੇਤਰ ਤੋਂ ਮਤਲਬ ਕਿ ਬੱਸ ਚੜ੍ਹ ਕੇ ਜਾਂ ਟ੍ਰੇਨ ਫੜ ਕੇ ਚੰਡੀਗੜ੍ਹ ਆਉਂਦੇ ਸੀ। ਮੋਹਾਲੀ ਦੇ ਵਿੱਚ ਬਲੌਂਗੀ ਖੇਤਰ ਚ ਕਹਿੰਦੇ ਪੁਲਿਸ ਦਾਅਵਾ ਕਰਦੀ ਕਿ ਉਹਨਾਂ ਨੇ ਕਮਰਾ ਕਿਰਾਏ ਤੇ ਲਿਆ ਹੋਇਆ ਸੀ। ਠੀਕ ਹੈ ਜੀ। ਤੇ ਇੱਥੇ 1-2 ਦਿਨ ਲਾ ਕੇ ਉਹ ਤਸਦੀਕ ਕਰਕੇ ਗੱਡੀ ਚਿੰਨ੍ਹਿਤ ਕਰਦੇ ਸੀ ਤੇ ਫਿਰ ਰਾਤ ਨੂੰ ਗੱਡੀ ਚੋਰੀ ਕਰਕੇ ਫਾਜ਼ਿਲਕਾ ਨੂੰ ਨਿਕਲ ਜਾਂਦੇ ਸੀ। ਤੇ ਫਿਰ ਉੱਥੇ ਪਹੁੰਚ ਕੇ ਉਹਦੇ ਕਾਗਜ਼ ਪੱਤਰ ਬਦਲ ਕੇ ਉਹ ਗੱਡੀ ਦਾ ਕੰਮ ਕਾਰ ਨਵੇੜ ਕੇ ਵੇਚ ਬੁਚਾ ਕੇ ਫਿਰ ਅਗਲੀ ਕਾਰਵਾਈ ਲਈ ਫਿਰ ਚੰਡੀਗੜ੍ਹ ਆਉਂਦੇ ਸੀ, ਮੋਹਾਲੀ ਪਹੁੰਚਦੇ ਸੀ। ਫਿਰ ਉਹ ਇਹ ਵਰਤਾਰਾ ਕਹਿੰਦੇ ਉਹ ਲਗਾਤਾਰ ਕਰਦੇ ਸੀ। ਇੱਧਰ ਸ਼ਿਕਾਇਤਾਂ ਮਿਲਦੀਆਂ ਸੀ ਤੇ ਉੱਧਰ ਉਹਨਾਂ ਦਾ ਕੰਮ ਚੱਲੀ ਜਾਂਦਾ ਸੀ। ਕਹਿੰਦੇ ਕਿ ਇਹ ਟੀਮ ਦੀ ਸੀਏ ਸਟਾਫ ਨੂੰ ਸੂਚਨਾ ਮਿਲੀ ਕਿ ਕੋਈ ਸ਼ੱਕੀ ਬੰਦੇ ਕੁਰਾਲੀ ਸਦਰ ਥਾਣੇ ਦੀ ਹੱਦ ਦੇ ਵਿੱਚ ਦੇਖੇ ਜਾ ਰਹੇ ਨੇ। ਤੇ ਜਦੋਂ ਕਹਿੰਦੇ ਨਾਕਾਬੰਦੀ ਕਰਕੇ ਪੁੱਛਗਿੱਛ ਕੀਤੀ ਤਾਂ ਖੁਲਾਸਾ ਹੋ ਗਿਆ ਕਿ ਭਾਈ ਇਹ ਤਾਂ ਕਾਰ ਚੋਰ ਨੇ। ਅੱਛਾ, ਠੀਕ ਹੈ। ਕਹਿੰਦੇ ਜੀ ਹੁਣ ਇਹਨਾਂ ਕੋਲੋਂ ਮਤਲਬ ਕਿ ਡਿਜ਼ਾਇਰ ਕਾਰ ਵੀ, ਐਕਟਿਵਾ ਵੀ, ਇੱਕ ਬੁਲਟ ਮੋਟਰਸਾਈਕਲ ਵੀ, ਪਿਸਤੌਲ ਵੀ, ਹੈ ਨਾ, ਫੋਨ ਵੀ ਤੇ ਕੁਝ ਨਗਦੀ ਵੀ, ਇਹ ਸਾਰਾ ਕੁਝ ਬਰਾਮਦ ਕੀਤੀ ਆ। ਪੁਲਿਸ ਨੇ ਦਾਅਵਾ ਕੀਤਾ ਕਿ ਜਦੋਂ ਇਸ਼ਪ੍ਰੀਤ ਸਿੰਘ ਅਗਨੀਵੀਰ ਦੀ ਭਰਤੀ ਤੋਂ ਬਾਅਦ ਛੁੱਟੀ ਤੇ ਆਇਆ 1 ਮਹੀਨੇ ਲਈ, ਤਾਂ ਆਉਂਦੇ ਹੋਏ ਉਹ ਬਾਇਆ ਮਤਲਬ ਯੂਪੀ ਆਇਆ ਤੇ ਕਾਨਪੁਰ ਤੋਂ ਹਥਿਆਰ ਖਰੀਦ ਲਿਆ ਗੈਰ ਕਾਨੂੰਨੀ ਜੀ। ਤੇ ਉੱਥੋਂ ਹਥਿਆਰ ਖਰੀਦ ਕੇ ਆ ਕੇ ਉਹਨੇ ਉਰੇ ਕਾਰਵਾਈ ਸ਼ੁਰੂ ਕਰਤੀ। ਸੋ ਹੁਣ ਪੁਲਿਸ ਨੇ ਕਿਹਾ ਕਿ ਅਸੀਂ ਮਤਲਬ ਕਿ ਇਹਨਾਂ ਨੂੰ ਫੜ ਲਿਆ। ਤੇ ਇਹ ਫਿਕਰਮੰਦੀ ਵਾਲੀ ਗੱਲ ਹੈ ਕਿ ਉਮੀਦ ਕੀਤੀ ਜਾਂਦੀ ਹੁੰਦੀ ਹੈ ਕਿ ਜਿਵੇਂ ਤੁਸੀਂ ਗੱਲ ਕੀਤੀ ਕਿ ਘੱਟੋ ਘੱਟ ਫੌਜੀ ਵੀਰ ਜਿਹੜੇ ਹੋਣਗੇ ਉਹ ਅਜਿਹਾ ਨਹੀਂ ਕਰਨਗੇ। ਪਰ ਇਸੇ ਗੱਲ ਨੂੰ ਲੈ ਕੇ ਮੈਨੂੰ ਲੱਗਦਾ ਫੌਜ ਦੇ ਅਧਿਕਾਰੀ ਇਤਰਾਜ਼ ਪ੍ਰਗਟਾਉਂਦੇ ਰਹੇ ਕਿ ਬਈ ਅਗਨੀਵੀਰ ਦੀ ਜਿਹੜੀ ਟ੍ਰੇਨਿੰਗ ਆ ਉਹ ਅਧੂਰੀ ਹੈ, ਹੈ ਨਾ। ਉਸ ਦਾ ਪੂਰਨ ਉਹ ਜਜ਼ਬਾ ਪੈਦਾ ਨਹੀਂ ਹੁੰਦਾ, ਪੂਰਨ ਉਹ ਮਤਲਬ ਕਿ ਫੌਜੀ ਵਾਲੀ ਟ੍ਰੇਨਿੰਗ ਜਦੋਂ ਤੱਕ ਨਹੀਂ ਦਿੰਦੇ ਤਦ ਤੱਕ ਨਹੀਂ। ਸੋ ਇਹ ਨਾ ਹੋਵੇ ਟ੍ਰੇਨਿੰਗ ਦੀ ਮਿਸਯੂਜ਼ ਸ਼ੁਰੂ ਹੋ ਜਾਣ। ਉਹ ਜਿਹੇ ਇੱਕ ਵਰਤਾਰਾ ਸਾਹਮਣੇ ਵੀ ਆਇਆ। ਦੇਖੋ, ਜਿਹੜੀ ਟ੍ਰੇਨਿੰਗ ਆ ਨਾ ਅਸਲ ਦੇ ਵਿੱਚ ਕਿਸੇ ਵੀ ਮਹਿਕਮੇ, ਕਿਸੇ ਵੀ ਵਿਭਾਗ, ਉਹ ਉਸ ਵਿਭਾਗ ਦੀ ਤਹਿਜ਼ੀਬ ਸਿਖਾਉਂਦੀ, ਚਾਹੇ ਉਹ ਪੁਲਿਸ ਹੈ, ਚਾਹੇ ਉਹ ਫੌਜ ਹੈ। ਤੇ ਉਸੇ ਤਰ੍ਹਾਂ ਦਾ ਮੋਰਾਲ ਬਿਲਡ ਕਰਦੀ ਹੈ ਬੰਦੇ ਦੇ ਵਿੱਚ ਕਿ ਭਾਈ ਜੇ ਤੂੰ ਸਿਵਲ ਦੇ ਪ੍ਰਸ਼ਾਸਨ ਦੇ ਵਿੱਚ ਆ ਤਾਂ ਤੂੰ ਇਸ ਤਰ੍ਹਾਂ ਦੀ ਲੋਕਾਂ ਦੇ ਨਾਲ ਡੀਲ ਕਰਨੀ ਹੈ। ਜੇ ਤੂੰ ਅਮਨ ਕਾਨੂੰਨ ਨਾਲ ਸਿੱਝਣ ਵਾਲੀ ਕਿਸੇ ਏਜੰਸੀ ਦੇ ਵਿੱਚ ਲਾ ਇਨਫੋਰਸਮੈਂਟ ਨਾਲ ਜੁੜਿਆ ਤਾਂ ਤੂੰ ਇਸ ਤਰ੍ਹਾਂ ਦਾ ਤੇਰਾ ਬੋਡੀ ਢਾਂਚਾ ਹੋਣਾ ਚਾਹੀਦਾ ਤੇ ਇਸ ਤਰ੍ਹਾਂ ਦੀ ਮਾਨਸਿਕਤਾ ਹੋਣੀ ਚਾਹੀਦੀ ਹੈ। ਤੇ ਜੇ ਕੋਈ ਵਿਦਵਤਾ ਦੀ ਪੋਸਟ ਆ ਤੇ ਕੋਈ ਹੋਰ ਕੋਈ ਪ੍ਰੋਫੈਸਰੀ ਦੀ ਹੈ ਜਾਂ ਤਾਂ ਉਸ ਤਰ੍ਹਾਂ ਦਾ ਮਾਹੌਲ ਹੋਣਾ ਚਾਹੀਦਾ। ਪਰ ਆਪਾਂ ਦੇਖਿਆ ਵੀ ਜਦੋਂ ਸਰਕਾਰਾਂ ਦੇ ਆਪਦੇ ਮੋਰਾਲ ਸਹੀ ਨਾ ਹੋਣ ਤੇ ਉਹ ਕਿਹੋ ਜਿਹਾ ਲੋਕਾਂ ਨੂੰ ਡਿਲੀਵਰ ਕਰਨੀਆਂ ਪ੍ਰਸ਼ਾਸਨ ਤੇ ਅਨੁਸ਼ਾਸਨ ਜਿਹੜਾ ਲੋਕ ਸਿੱਖਣਗੇ ਉਹਦੇ ਤੋਂ। ਸੋ ਇਹ ਬਿਲਕੁਲ ਜਦੋਂ ਆਪਾਂ ਸ਼ਾਰਟ ਟਰਮ ਲਈ ਚੀਜ਼ਾਂ ਨੂੰ ਯੂਜ਼ ਕਰਨ ਵਾਸਤੇ ਜਾਂ ਨੌਜਵਾਨੀ ਨੂੰ ਕੁਝ ਸਕੀਮਾਂ ਲਾਂਚ ਕਰਦੇ ਹਾਂ ਤਾਂ ਉਹਨਾਂ ਦੇ ਫਿਰ ਮਾੜੇ ਪ੍ਰਭਾਵ ਤਾਂ ਸਮਾਜ ਤੇ ਦਿਖਣੀ ਹੈ। ਸ਼ਰਮਾ ਜੀ ਦਿਖਣਗੇ, ਬਿਲਕੁਲ ਦਿਖਣਗੇ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਬਹੁਤ ਸ਼ੁਕਰੀਆ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।